ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਇਹ ਗੋਂਦਲ ਮੰਡੀ ਵਾਲਾ ਕਹਿੰਦਾ ਸਰ ਮੇਰੇ ਨਾਲ ਅਲਜੀਰੀਆ ਦੇ ਬੰਦੇ ਕੰਮ ਕਰ ਰਹੇ ਨੇ ਤੇ ਉਹ ਅਰਬਿਕ ਜ਼ਬਾਨ ਬੋਲਦੇ ਨੇ। ਉਹ ਬੰਦਾ ਮੈਨੂੰ ਦੱਸ ਰਿਹਾ ਸੀ ਕਿ ਅਲਜੀਰੀਆ ਵਿੱਚ ਗੌਰਮੈਂਟ ਨੇ ਇਹ ਗੱਲ ਮਸ਼ਹੂਰ ਕੀਤੀ ਹੋਈ ਹੈ ਕਿ ਫਰੈਂਚ ਲੈਂਗੁਏਜ ਤੋਂ ਇਲਾਵਾ ਕਿਸੇ ਵੀ ਲੈਂਗੁਏਜ ਦੇ ਵਿੱਚ ਮੈਡੀਕਲ ਦੀਆਂ ਟਰਮਸ ਤਰਜਮਾ ਨਹੀਂ ਹੋ ਸਕਦੀਆਂ। ਇੱਥੇ ਯੂਰਪ ਆ ਕੇ ਪਤਾ ਲੱਗਾ ਹੈ ਕਿ ਸਾਡੇ ਨਾਲ ਜੋ ਗੇਮ ਹੋਈ ਉਹ ਹੀ ਅਲਜੀਰੀਆ ਔਰ ਬਾਕੀ ਮੁਸਲਮਾਨਾਂ ਨਾਲ ਹੋਈ ਹੈ। ਅਤੇ ਜਿੰਨੀ ਦੇਰ ਤੱਕ ਆਪਣੀ ਜ਼ਬਾਨ ਦੇ ਵਿੱਚ ਅਸੀਂ ਕੈਮਿਸਟਰੀ ਮੈਥ ਅਤੇ ਮੈਡੀਕਲ ਹਰ ਸ਼ੈ ਆਪਣੀ ਜ਼ਬਾਨ 'ਚ ਨਹੀਂ ਪੜ੍ਹਾਵਾਂਗੇ ਅਸੀਂ ਕਦੀ ਵੀ ਤਰੱਕੀ ਨਹੀਂ ਕਰ ਸਕਦੇ। ਅਤੇ ਗੋਂਦਲ ਸਾਹਿਬ ਪਹਿਲੀ ਤਾਂ ਗੱਲ ਇਹ ਮੈਂ ਸਰ ਨਹੀਂ, ਮੈਂ ਤੁਹਾਡਾ ਭਰਾ ਵਾਂ, ਤੁਸੀਂ ਮੈਨੂੰ ਭਾਜੀ ਭਰਾ ਕਹਿਣਾ ਸੀ, ਸਰ ਕਿਉਂ ਆਖਿਆ? ਸਰ ਨਹੀਂ ਸੀ ਕਹਿਣਾ। ਦੂਜੀ ਗੱਲ ਇਹ ਕਿ ਗੋਂਦਲ ਸਾਹਿਬ ਤੁਹਾਨੂੰ ਪਤਾ ਲੱਗ ਗਿਆ ਲੇਕਿਨ ਤੁਸੀਂ ਵੀ ਕਮੈਂਟ ਹੀ ਕਰ ਰਹੇ ਹੋ, ਬੋਲ ਨਹੀਂ ਰਹੇ, ਪਿੱਟ ਨਹੀਂ ਰਹੇ, ਰੋ ਨਹੀਂ ਰਹੇ। ਜਿਹੜੇ ਬੰਦੇ ਯੂਰਪ 'ਚ ਬੈਠੇ ਨੇ, ਪੁਰਤਗਾਲ 'ਚ ਬੈਠੇ ਨੇ, ਜਰਮਨੀ, ਫਰਾਂਸ, ਇਟਲੀ, ਇਹ ਸਾਰਿਆਂ ਨੂੰ ਪਤਾ ਕਿ ਇਹਨਾਂ ਸਾਰੀਆਂ ਕੌਮਾਂ ਦੇ ਵਿੱਚ ਡਾਕਟਰ, ਇੰਜੀਨੀਅਰ ਹਰ ਸ਼ੈ ਆਪਣੀ ਜ਼ਬਾਨ 'ਚ ਬਣਦੀ ਹੈ ਲੇਕਿਨ ਸਾਰੇ ਗੂੰਗੇ ਬਣ ਕੇ ਬੈਠੇ ਨੇ। ਕਿਉਂਕਿ ਪਾਕਿਸਤਾਨ 'ਚ ਜਿਹੜੇ 25 ਕਰੋੜ ਲੋਕ ਕੈਦ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ, ਉਹ ਤਾਂ ਸਮਝਦੇ ਨੇ ਇੰਗਲਿਸ਼ ਅੱਲਾ ਨੂੰ ਨਾਜ਼ਲ ਹੋਈ ਹੈ ਅਤੇ ਕਿਆਮਤ ਤੱਕ ਰਹਿਣੀ ਹੈ। ਉਹਨਾਂ ਨੂੰ ਤਾਂ ਨਹੀਂ ਪਤਾ ਕਿ ਹੋਰ 25-30 ਸਾਲ ਚੀਨ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਬਣ ਜਾਣਾ। ਦੁਨੀਆ ਨੇ ਚੀਨੀ ਜ਼ਬਾਨ ਦੀ ਗੁਲਾਮੀ ਵੱਲ ਟੁਰ ਪੈਣਾ। ਉਹ ਸਮਝਦੇ ਨੇ ਕਿਆਮਤ ਤੱਕ ਅਮਰੀਕਾ ਨੇ ਰਹਿਣਾ ਹੈ ਦੁਨੀਆ ਤੇ ਕਾਬਜ਼, ਤੇ ਇਹਨਾਂ ਨੇ ਕਿਆਮਤ ਤੱਕ ਗੁਲਾਮ ਰਹਿਣਾ। ਅਤੇ ਜਿਹੜੇ ਤੁਸੀਂ ਯੂਰਪ 'ਚ ਬੈਠੇ ਹੋ, ਇੱਥੇ ਮੈਂ ਯੂਕੇ ਦੇ ਵਿੱਚ ਬੰਦਿਆਂ ਦੇ ਪਿੱਛੇ ਲੈ ਲਿਆ ਮੋਬਾਇਲ ਨੱਸਣਾ ਵਾ, ਉਹ ਅੱਗੇ ਅੱਗੇ ਨੱਸਦੇ ਨੇ। ਮੈਂ ਨਾ ਯਾਰ ਆਪਣੀ ਕਹਾਣੀ ਸੁਣਾਓ, ਤੁਸੀਂ ਕਿਉਂ ਸਿਰ ਥੱਲੇ ਸੁੱਟ ਕੇ ਗੁਲਾਮੀ ਕਰ ਰਹੇ ਹੋ? ਆਉਂਦੇ ਨਹੀਂ ਭਾਈ ਅਸੀਂ ਨਹੀਂ। ਕੋਈ ਸ਼ਰਮਿੰਦਾ ਨੇ ਕਿ ਪਾਕਿਸਤਾਨ 'ਚ ਪਤਾ ਲੱਗੇਗਾ ਅਸੀਂ ਡਿਲੀਵਰੀਆਂ ਕਰ ਰਹੇ ਹਾਂ। ਹੋਰ ਤੁਸੀਂ ਇੱਥੇ ਐਲਨ ਮਸਕ ਲੱਗਣਾ ਜਾਂ ਸਦਰ ਲੱਗਣਾ ਕਿ ਵਜ਼ੀਰ ਆਜ਼ਮ? ਤੁਸੀਂ ਸਾਰੀ ਉਮਰ ਇਹੀ ਲੱਗਣਾ। ਦੁਨੀਆ ਤਾਂ ਸਮਝ ਰਹੀ ਹੈ ਕਿ ਤੁਸੀਂ ਇੱਥੇ ਯੂਕੇ ਆ ਕੇ ਤੇ ਬਾਹਰ ਆ ਗਏ ਹੋਰੇ ਕਿਹੜੇ ਤੁਸੀਂ ਸਦਰ ਵਜ਼ੀਰ ਆਜ਼ਮ ਲੱਗ ਗਏ ਹੋ। ਅਤੇ ਜਿੰਨੀ ਦੇਰ ਤੱਕ ਤੁਹਾਡੇ ਜਿਹੜੇ ਬਾਹਰ ਦੇ ਮੁਲਕ ਵਾਲੇ ਪਾਕਿਸਤਾਨ ਕੌਮ ਨੂੰ ਆਪਣੀ ਕਹਾਣੀ ਤੁਸਾਂ ਦੱਸਣੀ ਹੈ, ਤੁਹਾਨੂੰ ਦੁਨੀਆ ਦੇ ਉੱਤੇ ਬੁਰਾ ਦੱਸਿਆ ਜਾ ਰਿਹਾ, ਤੁਹਾਡੇ ਬਾਰੇ 'ਚ ਝੂਠ ਬੋਲਿਆ ਜਾ ਰਿਹਾ, ਤੁਸੀਂ ਚੁੱਪ ਹੋ। ਤੁਸੀਂ ਤੁਹਾਡੀ ਕੌਮ ਨੂੰ BBC ਉਰਦੂ, CNN ਉਰਦੂ, DW ਉਰਦੂ ਸਾਰੇ ਕੁਛ ਝੂਠ ਬੋਲ ਕੇ ਤੁਹਾਡੀ ਕੌਮ ਨੂੰ ਮਜ਼ੀਦ ਗੁੰਮਰਾਹ ਔਰ ਨਾਉਮੀਦ ਕਰ ਰਹੇ ਨੇ। ਤੁਸੀਂ ਸਾਰੇ ਜਿਹੜੇ ਬੈਠੇ ਹੋ ਜਿਹਦੇ ਨਾਲ ਗੱਲ ਕਰਨਾ, ਤੁਸੀਂ ਆਪ ਸਾਰੇ ਨਾਉਮੀਦ ਹੋ। ਤੁਸੀਂ ਸਿਰ ਚੁੱਕ ਕੇ ਗੱਲ ਹੀ ਨਹੀਂ ਕਰਦੇ, ਤੁਸੀਂ ਆਪਣੇ ਮਸਾਇਲ ਨੂੰ ਸਮਝ ਹੀ ਨਹੀਂ ਰਹੇ। ਤੁਸੀਂ ਵੇਖ ਰਹੇ ਹੋ ਕਿ ਸਾਰੀਆਂ ਕੌਮਾਂ ਆਪਣੀ ਜ਼ਬਾਨ 'ਚ ਪੜ੍ਹਾ ਕੇ ਛੋਟੀਆਂ ਕੌਮਾਂ ਸਾਡੇ ਤੋਂ ਅੱਗੇ ਨੇ ਲੇਕਿਨ ਤੁਸੀਂ ਆਪਣਾ ਕਿਰਦਾਰ ਅਦਾ ਨਹੀਂ ਕਰ ਰਹੇ। ਅਤੇ ਜਿੰਨੀ ਦੇਰ ਤੱਕ ਸਾਡੇ ਸਾਰੇ ਬਾਹਰ ਬੈਠੇ ਯੂਰਪ ਵਾਲੇ ਬੈਠੇ ਚੀਖ ਕੇ ਨਹੀਂ ਦੱਸਣਗੇ ਕਿ ਸਾਡੇ ਪਿੰਡਾਂ ਦੇ ਮੁੰਡਿਆਂ ਦੇ ਉੱਤੇ ਤੁਸੀਂ ਕਿਉਂ ਇੰਗਲਿਸ਼ ਲਾਜ਼ਮੀ ਕੀਤੀ ਹੈ, ਉਹਨਾਂ ਨੂੰ ਨਸ਼ਿਆਂ 'ਤੇ ਲਾਏ ਅਜੇ, ਉਹਨਾਂ ਨੂੰ ਹੁਨਰ ਕਿਉਂ ਨਹੀਂ ਸਿਖਾ ਰਹੇ ਆਪਣੀ ਜ਼ਬਾਨ ਦੇ ਵਿੱਚ, ਅਤੇ ਉਨੀ ਦੇਰ ਤੱਕ ਤੁਹਾਡੇ ਮੁੰਡੇ ਡੰਕੀ ਮਾਰ ਕੇ ਕੋਈ ਸਮੁੰਦਰ 'ਚ ਡੁੱਬਣਗੇ, ਕਿਸੇ ਨੂੰ ਰਾਹ 'ਚ ਗੋਲੀਆਂ ਵੱਜਣਗੀਆਂ, ਕੋਈ ਪਿੰਡਾਂ ਦੇ ਵਿੱਚ ਹੀ ਨਸ਼ੇ ਦੇ ਵਿੱਚ ਮਰ ਜਾਣਗੇ। ਅਤੇ ਇਹ ਤੁਹਾਡਾ ਸਾਰਾ ਯੂਰਪ ਵਾਲਿਆਂ ਦਾ ਖਾਸ ਤੌਰ 'ਤੇ ਫਰਜ਼ ਹੈ ਕਿ ਤੁਸੀਂ ਰੋ ਕੇ ਪਿੱਟ ਕੇ ਕੌਮ ਨੂੰ ਦੱਸੋ ਕਿ ਆਪਣੀ ਜ਼ਬਾਨ ਦੇ ਵਿੱਚ ਡਾਕਟਰ, ਇੰਜੀਨੀਅਰ, IT ਸਪੈਸ਼ਲਿਸਟ, ਹੁਨਰਮੰਦ, ਕਿਸਾਨ ਹਰ ਬੰਦੇ ਨੂੰ ਆਪਣੀ ਜ਼ਬਾਨ 'ਚ ਜਿੰਨੀ ਦੇਰ ਨਹੀਂ ਪੜ੍ਹਾਉਣਾ ਪਾਕਿਸਤਾਨ ਦਾ ਤਰੱਕੀ ਦਾ ਸਫ਼ਰ ਸ਼ੁਰੂ ਹੀ ਨਹੀਂ ਹੋਣਾ। ਪਾਕਿਸਤਾਨ ਪਿੱਛੇ ਨੂੰ ਜਾ ਰਿਹਾ। ਪਾਕਿਸਤਾਨ ਨੇ ਪਹਿਲਾ ਕਦਮ ਤਰੱਕੀ ਵੱਲ, ਖੁਸ਼ਹਾਲੀ ਵੱਲ ਉਦੋਂ ਪਾਉਣਾ ਜਦੋਂ ਅੰਗਰੇਜ਼ੀ 'ਤੇ ਪਾਬੰਦੀ ਲੱਗੀ ਔਰ ਆਪਣੀ ਜ਼ਬਾਨ 'ਚ ਤਲੀਮ ਸ਼ੁਰੂ ਹੋਈ।